ਪਨੂੰ ਸਾਹਿਬ ਬਹੁਤ ਵੱਡੀ ਬਹਿਸ ਹੈ ਇਹ ਕਿ ਸਾਡੇ ਦੇਸ਼ ਭਾਰਤ ਦੇ ਵਿੱਚ ਮੰਡੇਟਰੀ ਕੀ ਹੈ ਤੇ ਵਲੰਟੀਅਰੀ ਕੀ ਹੈ। ਜੇਕਰ ਸਰਲ ਭਾਸ਼ਾ ਦੇ ਵਿੱਚ ਕਹਿ ਲਈਏ ਵੀ ਅਤੀ ਜ਼ਰੂਰੀ ਕੀ ਚੀਜ਼ਾਂ ਤੇ ਸਵੈਚਿਤ ਕੀ ਚੀਜ਼ਾਂ। ਕਰੋਨਾ ਦੇ ਟੀਕੇ ਨੇ ਬੜਾ ਲੋਕਾਂ ਨੂੰ ਬਾਂਹ ਨਹੀਂ ਪਾਇਆ ਸੀ, ਪਰ ਹੁਣ ਆਖਰ ਸੁਪਰੀਮ ਕੋਰਟ ਨੇ ਕਿਹਾ ਵੀ ਕਰੋਨਾ ਦਾ ਟੀਕਾ ਜ਼ਬਰੀ ਨਹੀਂ ਲਾ ਸਕਦੇ ਤੁਸੀਂ। ਦੋਨੋਂ ਪੱਖ ਨੇ ਜੀ ਵੈਸੇ ਇਹਦੇ ਵਿੱਚ ਇੱਥੇ ਇਹ ਵੀ ਆ ਕਿ ਬਿਨਾਂ ਸਖਤੀ ਤੋਂ ਕੁਝ ਹੁੰਦਾ ਨਹੀਂਗਾ, ਜੀ ਮੰਨਦਾ ਕੋਈ ਨਹੀਂਗਾ। ਪਰ ਦੂਜਾ ਪੱਖ ਇਹ ਵੀ ਆ ਕਿ ਸਖਤੀ ਕਿਸ ਚੀਜ਼ ਦੇ ਉੱਤੇ ਹੋਣੀ ਚਾਹੀਦੀ ਹੈ, ਕਿਉਂਕਿ ਇੱਕ ਟਾਈਮ ਸੀਗਾ ਜਦੋਂ ਮੁਲਕ ਦੇ ਵਿੱਚ ਸੰਜੇ ਗਾਂਧੀ ਦਾ ਆਭਾਰ ਸੀ, ਉਦੋਂ ਜੀ ਤਾਂ ਸਖਤੀ ਦੇ ਨਾਲ ਨਸਬੰਦੀਆਂ ਕੀਤੀਆਂ ਗਈਆਂ ਸੀਗੀਆਂ। ਹੂੰ, ਔਰ ਉਹਦੇ ਉੱਤੇ ਇੱਕ ਫਿਲਮ IS ਜੌਹਰ ਹੋਰਾਂ ਨੇ ਬਣਾਈ ਸੀ, ਨਸਬੰਦੀ ਉਹਦਾ ਨਾਂ ਸੀਗਾ ਫਿਲਮ ਦਾ। ਜੀ ਉਹ ਹੈ ਤਾਂ ਇੱਕ ਸਟਾਇਰਿਸਟ ਪੱਖ ਤੋਂ ਸੀਗਾ, ਪਰ ਜੇ ਕਿਸੇ ਸਮਾਂ ਲੱਗੇ ਤੇ ਉਹ ਵੇਖਣ ਵਾਲੀ ਫਿਲਮ ਹੈ। ਹਾਂਜੀ ਬੜਾ ਕੁਝ ਉਹਦੇ ਵਿੱਚ ਸੀਗਾ। ਤੇ ਉਂਝ ਵੈਸੇ ਸਾਨੂੰ ਇਹ ਵੀ ਯਾਦ ਹੈ ਕਿ ਬਚਪਨ ਦੇ ਵਿੱਚ ਸਕੂਲਾਂ ਦੇ ਵਿੱਚ ਲੋਦੇ ਲਾਉਣ ਵਾਲੇ ਆਉਂਦੇ ਹੁੰਦੇ ਸੀਗੇ, ਤੇ ਅਸੀਂ ਸਕੂਲੋਂ ਭੱਜ ਜਾਇਆ ਕਰਦੇ ਸਾਂ ਕਿ ਲੋਦੇ ਦੀ, ਕਿਉਂਕਿ ਪੀੜ ਬੜੀ ਹੁੰਦੀ ਸੀਗੀ। ਉਦੋਂ ਹੂੰ ਸਿਸਟਮ ਹੋਰ ਸੀਗਾ। ਜੀ ਜਦੋਂ ਕਰੋਨਾ ਫੈਲਿਆ ਤੇ ਇਹਦੇ ਵਾਸਤੇ ਵੈਕਸੀਨੇਸ਼ਨ ਜਦੋਂ ਆਈ, ਤੇ ਇਹਨੂੰ ਲੈ ਕੇ ਬਹਿਸ ਵੈਸੇ ਮੁਲਕ ਭਰ ਦੇ ਵਿੱਚ ਨਹੀਂ, ਮੈਂ ਕਹਿੰਦਾ ਕਿ ਦੁਨੀਆ ਭਰ ਦੇ ਵਿੱਚ ਜਿਹੜੀ ਬਹਿਸ ਸੀ ਉਹ ਛਿੜੀ ਜੀ ਕਿ ਕੀ ਆ ਅਸਲ ਦੇ ਵਿੱਚ ਵੀ ਇਹਦੀ ਜ਼ਰੂਰਤ ਹੈ ਜਾਂ ਨਹੀਂ ਆ। ਦੁਨੀਆ ਦੇ ਕਈ ਮੁਲਕਾਂ ਦੇ ਵਿੱਚ ਲੋਕਾਂ ਨੇ ਇਨਕਾਰ ਵੀ ਕੀਤਾ ਕਿ ਹਾਂਜੀ ਨਹੀਂ, ਅਸੀਂ ਨਹੀਂ ਲਵਾਉਣਾ ਇਹ ਟੀਕਾ। ਅਮਰੀਕਾ ਦੇ ਵਿੱਚ ਵੀ ਕੁਝ ਥਾਵਾਂ ਦੇ ਉੱਤੇ ਅਜੇ ਵੀ ਗਰੁੱਪ ਕੁਝ ਹੈਗੇ ਆ ਜਿਹੜੇ ਕਹਿੰਦੇ ਅਸੀਂ ਨਹੀਂ ਲਵਾਉਣਾ। ਇੰਗਲੈਂਡ ਦੇ ਵਿੱਚ ਵੀ ਇੱਕ ਵੱਡਾ ਗਰੁੱਪ ਹੈ, ਔਰ ਕੈਨੇਡਾ ਦੇ ਵਿੱਚ ਵੀ ਇਹ ਬਹਿਸ ਛਿੜਦੀ ਰਹੀ। ਜਦੋਂ ਆਟਵਾ ਘੇਰਿਆ ਟਰੱਕਰਸ ਨੇ, ਉਦੋਂ ਵੀ ਇਹ ਗੱਲ ਛਿੜੀ ਕਿ ਅਸੀਂ ਕਰੋਨਾ ਪਾਬੰਦੀਆਂ ਦੀ ਪਰਵਾਹ ਨਹੀਂ ਕਰਦੇ, ਅਸੀਂ ਟੀਕਾਕਰਨ ਜਿਹੜਾ ਉਹ ਨਹੀਂ ਕਰਵਾਉਣਾ। ਇੱਥੇ ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਹੋਇਆ ਸੀਗਾ। ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਉੱਤੇ ਸੁਣਵਾਈ ਕਰਦਿਆਂ ਹੋਇਆ ਇਹ ਗੱਲ ਜਿਹੜੀ ਕਹੀ ਕਿ ਕਿਸੇ ਨੂੰ ਕੋਵਿਡ ਦਾ ਟੀਕਾ ਲਵਾਉਣ ਦੇ ਵਾਸਤੇ ਮਜਬੂਰ ਨਹੀਂ ਕੀਤਾ ਜਾ ਸਕਦਾ। ਜੀ ਸੁਪਰੀਮ ਕੋਰਟ ਨੇ ਇਹ ਵੀ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਟੀਕੇ ਨਾ ਲਵਾਉਣ ਦੇ ਮਾੜੇ ਅਸਰ ਕੀ ਆ, ਇਹਦੇ ਅੰਕੜੇ ਜਨਤਕ ਕਰੇ। ਇਹ ਬੜਾ ਅਹਿਮ ਹੈ, ਬਹੁਤ ਅਹਿਮ ਪੱਖ ਹੈ ਕਿ ਇਹ ਦੱਸੋ ਵੀ ਜਿਹੜਾ ਟੀਕਾ ਨਹੀਂ ਲਵਾਉਂਦਾ ਉਹਦੇ ਉੱਤੇ ਇਹਦੇ ਕੀ ਪ੍ਰਭਾਵ ਜਿਹੜੇ ਆ ਉਹ ਪੈਣਗੇ। ਜੀ ਵੈਸੇ ਜੇ ਆਪਾਂ ਗੱਲ ਕਰੀਏ ਦੰਦ ਕਥਾਵਾਂ ਦੀ, ਹੀਅਰ ਸੇ ਜਿਹਨੂੰ ਕਾਨੂੰਨਨ ਭਾਸ਼ਾ ਦੇ ਵਿੱਚ ਕਹਿ ਦਿੰਦੇ ਆ, ਉਹ ਤਾਂ ਬਹੁਤ ਕੁਝ ਚੱਲੀ ਜਾਂਦਾ। ਈਵਨ ਮੈਨੂੰ ਕਿਸੇ ਨੇ ਸਵੇਰੇ ਮੈਸੇਜ ਕੀਤਾ ਕਿ ਉਹਨਾਂ ਦੇ ਉੱਤੇ ਕੀ ਪ੍ਰਭਾਵ ਜਿਹੜੇ ਪਏ ਆ ਇਸ ਟੀਕੇ ਦੇ, ਜਾਂ ਉਹਨਾਂ ਦੇ ਕਿਸੇ ਜਾਣਕਾਰ ਦੇ ਉੱਤੇ ਕੀ ਪ੍ਰਭਾਵ ਪਏ ਆ। ਹਾਂਜੀ ਲੋਕੀ ਆਪੋ ਆਪਣੀਆਂ ਗੱਲਾਂ ਕਰਦੇ ਨੇ। ਐਕਚੁਅਲੀ ਕੀ ਆ, ਇਹ ਸੁਪਰੀਮ ਕੋਰਟ ਤੱਕ ਮਾਮਲਾ ਤਾਂ ਪਹੁੰਚਿਆ ਕਿ ਜਨਤਕ ਥਾਵਾਂ ਦੇ ਉੱਤੇ ਜੇ ਤੁਸੀਂ ਵੈਕਸੀਨੇਟਡ ਨਹੀਂ ਹੋ ਤੇ ਉੱਥੇ ਜਾਣ ਦੇ ਉੱਤੇ ਤੁਹਾਨੂੰ ਪਾਬੰਦੀ ਹੈ। ਜਿਵੇਂ 에ਅਰਲਾਈਨ ਝੂਟਣ ਦੇ ਉੱਤੇ ਤੁਹਾਡੇ ਤੇ ਪਾਬੰਦੀ ਆ ਕਿ ਜੇ ਤੁਸੀਂ ਵੈਕਸੀਨੇਟਡ ਨਹੀਂ ਗਏ। ਬੱਚਿਆਂ ਨੂੰ ਕਾਲਜਸ ਦੇ ਵਿੱਚ ਜਾਣ ਦੇ ਉੱਤੇ ਪਾਬੰਦੀ ਆ, ਉਹਨਾਂ ਨੂੰ ਕਿਸੇ ਐਗਜ਼ਾਮ ਦੇ ਵਿੱਚ ਬੈਠਣ ਦੀ ਪਾਬੰਦੀ ਆ ਕਿ ਤੁਹਾਡੇ ਦੋਨੋਂ ਡੋਜ਼ ਜਿਹੜੇ ਉਹ ਲੱਗੇ ਹੋਣੇ ਚਾਹੀਦੇ ਆ। ਸੁਪਰੀਮ ਕੋਰਟ ਨੇ ਇਹ ਗੱਲ ਕਹੀ ਕਿ ਸੰਵਿਧਾਨ ਦੀ ਧਾਰਾ 21 ਦੇ ਤਹਿਤ ਸਰੀਰਕ ਖੁਦਮੁਖਤਿਆਰੀ ਤੇ ਅਖੰਡਤਾ ਦੀ ਰਾਖੀ ਕੀਤੀ ਜਾਂਦੀ ਹੈ। ਬੈਂਚ ਨੇ ਸੁਝਾਅ ਦਿੱਤਾ ਕਿ ਜਦੋਂ ਤੱਕ ਕੋਵਿਡ ਪੀੜਤਾਂ ਦੀ ਗਿਣਤੀ ਘੱਟ ਹੈ, ਉਦੋਂ ਤੱਕ ਟੀਕੇ ਨਾ ਲਵਾਉਣ ਵਾਲਿਆਂ ਦੇ ਉੱਤੇ ਜਨਤਕ ਖੇਤਰਾਂ 'ਚ ਜਾਣ ਤੇ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ। ਜੀ ਔਰ ਬੈਂਚ ਨੇ ਇਹ ਵੀ ਗੱਲ ਕਹੀ ਕਿ ਮੌਜੂਦ ਜਾਣਕਾਰੀ ਤੇ ਮਾਹਰਾਂ ਦੇ ਵਿਚਾਰ ਦੇ ਆਧਾਰ ਦੇ ਉੱਤੇ ਕੋਵਿਡ-19 ਟੀਕਾਕਰਨ ਨੀਤੀ ਨੂੰ ਸਪਸ਼ਟ ਤੌਰ ਦੇ ਉੱਤੇ ਪੱਖਪਾਤੀ ਤੇ ਗੈਰ ਤਰਕ ਸੰਗਤ ਨਹੀਂ ਕਿਹਾ ਜਾ ਸਕਦਾ। ਔਰ ਕੇਂਦਰ ਸਰਕਾਰ ਨੂੰ ਇਹ ਗੱਲ ਕਹੀ ਗਈ ਕਿ ਉਹ ਲੋਕਾਂ ਤੇ ਡਾਕਟਰਾਂ ਤੋਂ ਟੀਕਾਕਰਨ ਦੇ ਅਸਰ ਦੇ ਬਾਰੇ ਰਿਪੋਰਟਾਂ ਜਿਹੜੀਆਂ ਉਹ ਤਿਆਰ ਕਰੇ, ਕਿ ਜੇ ਕੋਈ ਜਨਤਕ ਕਰੇ ਔਰ ਇਹ ਰਿਪੋਰਟਾਂ। ਔਰ ਸੁਪਰੀਮ ਕੋਰਟ ਨੇ ਕੌਮੀ ਟੀਕਾਕਰਨ ਤਕਨੀਕੀ ਸਲਾਹਕਾਰ ਗਰੁੱਪ ਦੇ ਸਾਬਕਾ ਮੈਂਬਰ ਦੇ ਵੱਲੋਂ ਦਾਖਲ ਪਟੀਸ਼ਨ ਤੇ ਇਹ ਫੈਸਲਾ ਸੁਣਾਇਆ, ਜਿਹਦੇ ਵਿੱਚ ਉਹਨਾਂ ਨੇ ਕੋਵਿਡ-19 ਟੀਕਾਕਰਨ ਤੋਂ ਬਾਅਦ ਪੈਣ ਵਾਲੇ ਅਸਰ ਦੇ ਅੰਕੜੇ ਜਾਰੀ ਕਰਨ ਦੀ ਮੰਗ ਕੀਤੀ ਸੀ। ਜੀ ਇਹ ਬਹੁਤ ਅਹਿਮ ਹੈ। ਮੈਂ ਫੇਰ ਕਹੂੰਗਾ ਕਿ ਅੰਕੜੇ ਜਿਹੜੇ ਉਹ ਕੀ ਨੇ। ਮੈਨੂੰ ਨਹੀਂ ਲੱਗਦਾ ਕਿ ਅੰਕੜੇ ਜਿਹੜੇ ਉਹ ਸਰਕਾਰ ਦੇ ਕੋਲੇ ਇਹਦੇ ਸੰਬੰਧੀ ਹੋਣਗੇ, ਕਿਉਂਕਿ ਸਰਕਾਰ ਤਾਂ ਇਸ ਗੱਲ ਤੋਂ ਵੀ ਇਨਕਾਰ ਕਰਦੀ ਹੈ ਕਿ ਉਹਦੇ ਕੋਲੇ ਇਹ ਅੰਕੜੇ ਨਹੀਂ ਹੈਗੇ ਕਿ ਇਹਦੇ ਨਾਲ ਡੈਥ ਕਿੰਨੀਆਂ ਹੋਈਆਂ ਨੇ। ਉਹ ਇਸ ਗੱਲ ਤੋਂ ਵੀ ਇਨਕਾਰ ਕਰਦੀ ਹੈ ਕਿ ਕਿੰਨੀਆਂ ਡੈਥ ਆਕਸੀਜਨ ਦੀ ਘਾਟ ਦੀ ਵਜ੍ਹਾ ਕਰਕੇ ਹੋਈਆਂ ਨੇ। ਹੁਣ ਇਹ ਅੰਕੜੇ ਜਿਹੜੇ ਆ ਕੀ ਸਰਕਾਰ ਜਾਰੀ ਕਰ ਦੂਗੀ?
ਕਿ ਜੇ ਟੀਕਾ ਨਹੀਂ ਤੁਸੀਂ ਲਵਾਉਂਦੇ ਤੇ ਉਹਦੇ ਕੀ ਪ੍ਰਭਾਵ ਜਿਹੜੇ ਉਹ ਪੈਂਦੇ ਆ। ਸੁਪਰੀਮ ਕੋਰਟ ਦਾ ਡੰਡਾ ਆ। ਸੋ ਲੈਟਸ ਸੀ ਕੇਂਦਰ ਦੀ ਸਰਕਾਰ ਹੁਣ ਇਹਦੇ ਨਾਲ ਕਿਵੇਂ ਨਿਠਦੀ ਹੈ।